क्योंकि ਜਿਹੜਾ ਕਾਨੂੰਨ ਹੈ ਉਹ ਕਦੀ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਜਿਸ ਵੀ ਸਿੰਘ ਦੀ ਜਾਂ ਜਿਸ ਕਿਸੇ ਦੀ ਨਾਗਰਿਕ ਦੀ ਕੈਦ ਪੂਰੀ ਹੋ ਜਾਵੇ ਉਸ ਨੂੰ ਫਿਰ ਵੀ ਜੇਲ੍ਹ ਵਿੱਚ ਡੱਕਿਆ ਜਾਵੇ। ਪਰ ਜੋ ਸਿੱਖ ਸਾਡੇ ਬੰਦੀ ਸਿੰਘ ਨੇ ਉਹਨਾਂ ਦੇ ਨਾਲ ਇੱਦਾਂ ਹੋ ਰਿਹਾ ਹੈ। ਭਾਰਤ ਦੇ ਇਸ ਕਾਨੂੰਨ ਦੇ ਵਿੱਚ ਪਤਾ ਨਹੀਂ ਕਿਉਂ ਸਿੱਖਾਂ ਦੇ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ ਹੈ। ਜਿਹੜੇ ਸਿੰਘਾਂ ਨੇ ਆਪਣੀਆਂ कैद पूरियां कर लईयां ने उन्होंने भी छड्डिया नहीं जा रहा, उन्होंने भी रिहा नहीं किया जा रहा। सो इस मुद्दे नूं लैके समय समय ते वख-वख समय जिहड़े ने वो आवाज़ उठाई जाती रहिंदी है। श्रोमणी गुरुद्वारा प्रबंधक कमेटी वालों अज श्री अकाल तख्त साहिब आप दर्शन भी कर रहे हो। श्री अकाल तख्त साहिब तो अरदास करके प्रधान एडवोकेट सरदार हरजिंदर सिंह धामी जी की अगवाई में एक वफद जिहड़ा है वो राजपाल नूं मिलन जा रहा है, जिहड़ा कि जिहड़े लोकां ने आप जी पता है कि बीते दिन एक दस्तखत मुहिम शुरू की गई सी, जिस विच हर एक सिख जिहड़ा सी सुहिरद सिख सी उसने भाग जरूर लिया सी अते दस्तखत कीते सी कि असीं बंदी ਸਿੰਘਾਂ ਦੀ रिहाई चाहुंदे आ। सो उन्हां जिहड़े फार्म ने जां 26 ਲੱਖ ਦੇ करीब जिहड़े ਸਿੰਘਾਂ ਦੀ सिखां दे जज्बे ने सिखां दी भावना है उस नूं भी रिप्रजेंट करन दे लई राजपाल दे कोल अज वफद जाएगा। इस बारे होर जानकारी असीं लवांगे, वख-वख आगू भी इस समय साडे नाल मौजूद ने। होर जानकारी लैने आ सरदार भगवंत सिंह जी सियालका ਜਿਹੜੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਜੀ ਸਰ, ਜਿਹੜਾ ਅੱਜ ਵਫਦ ਜਾਏਗਾ ਬੜਾ ਲੰਮਾ ਸਮਾਂ ਹੋ ਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, ਤੁਸੀਂ ਕੀ ਸਮਝਦੇ ਹੋ ਕਿ ਇਸ ਦਾ ਕੋਈ ਅਸਰ ਹੋਏਗਾ ਜੋ ਅਸੀਂ ਅੱਜ ਕਰ ਰਹੇ ਹਾਂ, ਕਿਉਂਕਿ ਯਤਨ ਤਾਂ ਹਰ ਇੱਕ ਸਿੱਖ ਤੇ ਕਰਦੇ ਰਹਿਣਾ ਫਰਜ਼ ਹੈ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਦੇਖੋ ਇਸ ਵੇਲੇ ਜਿਹੜੇ ਆਪਣੇ ਬੰਦੀ ਸਿੰਘ ਨੇ ਇਹ ਆਮ ਕੈਦੀ ਨਹੀਂ ਹੈਗੇ, ਜੀ ਰਾਜਸੀ ਕੈਦੀ ਨੇ। ਜੀ ਜੀ ਤੇ ਅੱਜ ਗੁਰੂ ਸਾਹਿਬ ਦੇ ਤਖਤ ਦੇ ਉੱਤੇ ਹਾਜ਼ਰ ਹੋਏ ਆ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਬੰਦੀਆਂ ਨੂੰ ਛਡਾਇਆ ਸੀ। ਬੰਦੀ ਛੋੜ ਤਾਂ ਹੋਏ ਨੇ ਜਿਹੜੇ ਉਸ ਵੇਲੇ ਰਾਜਸੀ ਕੈਦੀ ਜਹਾਂਗੀਰ ਦੀ ਕੈਦ ਵਿੱਚ ਸਨ। ਜੀ ਗੁਰੂ ਸਾਹਿਬ ਦੇ ਅੱਗੇ ਤਰਲਾ ਅਰਦਾਸ ਕਰਨ ਆਏ ਆ, ਕਿਉਂਕਿ ਵਫਦ ਜਾਣਾ ਯਤਨ ਕਰਨੇ ਜੀ ਲੰਮੇ ਸਮੇਂ ਤੋਂ ਕਰ ਰਹੇ ਹਾਂ। ਅਸੀਂ ਸਮੁੱਚੀਆਂ ਇਨਸਾਫ ਪਸੰਦ ਕੌਮਾਂ ਦਾ ਇੱਕ ਪਲੇਟਫਾਰਮ ਬਣ ਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇਹ ਯਤਨ ਕਰ ਰਹੀ ਆ, ਕਿਉਂਕਿ ਸਾਰੀਆਂ ਜਥੇਬੰਦੀਆਂ ਈਵਨ ਇਕੱਲੇ ਸਿੱਖ ਨਹੀਂ, ਜਿਹੜੇ ਹੋਰ ਵੀ ਇਨਸਾਫ ਪਸੰਦ ਕੌਮਾਂ ਨੇ, ਜੀ ਪਿੱਛੇ ਉਹ ਨਾਗਾਲੈਂਡ ਵਾਲੇ ਆਏ ਸੀ, ਜੀ ਉਹ ਦੂਸਰੇ ਸਾਰੇ ਜਿਹੜੇ ਆ ਉਹ ਇਹਨਾਂ ਦੀ ਗੱਲ ਕਰਦੇ ਨੇ, ਕਿਉਂਕਿ ਇਹਨਾਂ ਦਾ ਜਿਹੜਾ ਇਹ ਐਕਸ਼ਨ ਆ ਇਹ ਇਸ ਕਰਕੇ ਨਹੀਂ ਹੈਗਾ ਜਾਂ ਕਿ ਇਹਨਾਂ ਦੇ ਕੋਈ ਨਿੱਜੀ ਦੁੱਖ ਵੈਰ ਵਿਰੋਧ ਸੀਗੇ ਉਹਨਾਂ ਨਾਲ। ਜੋ ਵੀ ਉਸ ਵੇਲੇ ਹਾਲਾਤ ਪੈਦਾ ਹੋਏ, ਚਾਹੇ ਅਸੀਂ ਨੂੰ ਤਾਂ ਹੀ ਤਾਂ ਅਸੀਂ ਰਾਜਸੀ ਕੈਦੀ ਕਰਕੇ ਸੰਬੋਧਨ ਕਰਦੇ ਆ ਜਿਹੜੇ ਸਾਡੇ ਹਾਂਜੀ ਸਿੰਘ ਹਾਂਜੀ ਜੀ। ਉਸ ਵੇਲੇ ਵੇਖੋ ਲੰਬਾ ਸਮਾਂ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ, ਉਸ ਵੇਲੇ ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਪਹਿਲਾਂ ਬਲੂ ਸਟਾਰ ਕੀਤਾ, ਉਸ ਤੋਂ ਬਾਅਦ ਕੈਸ਼ ਕੀਤਾ, ਉਹਨੂੰ ਦੁਬਾਰਾ ਸੱਤਾ 'ਚ ਆਏ। ਉਹਦੇ ਰਿਜੈਂਟਮੈਂਟ ਦੇ ਵਿੱਚ, ਉਹਦੇ ਇਲੈਕਸ਼ਨ ਦੇ ਵਿੱਚ ਸਿੰਘਾਂ ਨੇ ਇੰਦਰਾ ਗਾਂਧੀ ਵੀ ਮਾਰੀ ਜੀ। ਉਹਨਾਂ ਨੇ ਬੜੀ ਵੱਡੀ ਨਸਲਕੁਸ਼ੀ ਦੀ ਜਿਹੜੀ ਉਹ ਲੜੀ ਚੱਲ ਰਹੀ ਸੀ, ਉਹਦੇ ਵਿੱਚ ਪਹਿਲਾਂ ਉਹਨੇ ਇੱਥੇ ਯਤਨ ਕੀਤਾ ਬਲੂ ਸਟਾਰ ਦੇ ਵਿੱਚ, ਉਸ ਤੋਂ ਬਾਅਦ ਫਿਰ ਸਮੁੱਚੇ ਦੇਸ਼ ਭਰ 'ਚ ਉਹਨਾਂ ਨੇ ਯਤਨ ਕੀਤਾ। ਉਸੇ ਨਸਲਕੁਸ਼ੀ ਦੀ ਕੜੀ 'ਚ ਚੱਲਦਿਆਂ ਉਹਨਾਂ 8-10 ਸਾਲ ਲਹੂ ਦੀ ਹੋਲੀ ਖੇਡੀ। ਤੇ ਜਦੋਂ ਕਿਤੇ ਬਾਹਰਲੇ ਸੂਬਿਆਂ 'ਚ ਜਾਂਦੇ ਆ ਤਾਂ ਕਹਿੰਦੇ ਯਾਰ ਪੰਜਾਬ 'ਤੇ ਕਹਿੰਦੇ ਆ ਜੰਜਾਂ ਹੀ ਨਹੀਂ ਚੜ੍ਹ ਰਹੀਆਂ, ਨੌਜਵਾਨ ਮੁੰਡੇ ਹੀ ਮਾਰ ਦਿੱਤੇ। ਬਿਲਕੁਲ ਜੀ, ਬਹੁਤ ਲੰਮਾ ਸਮਾਂ ਪੰਜਾਬ ਦੇ ਕਈ ਪਿੰਡਾਂ 'ਚ ਜੰਜ ਨਹੀਂ ਚੜੀ। 10 ਸਾਲ ਦੇ ਕਰੀਬ ਜੀ ਜੀ ਲਹੂ ਦੀ ਹੋਲੀ ਖੇਡੀ। ਬਿਲਕੁਲ ਬਿਲਕੁਲ। ਤੇ ਜਦੋਂ ਸਰਕਾਰ ਬਣੀ ਨਰਸਿਮਹਾ ਰਾਓ ਦੀ, ਉਹਨੇ ਇੱਕ ਫ੍ਰੀ ਹੈਂਡ ਦਿੱਤਾ ਆਪਣੇ ਇੱਕ ਪੁਰਜੇ ਨੂੰ, ਹਕੂਮਤ ਦਾ ਪੁਰਜਾ ਕਹਿ ਸਕਦੇ ਆ ਜੀ, ਜਿਹਨੂੰ ਉਹਨਾਂ ਨੇ ਸੂਬੇਦਾਰ ਬਣਾ ਕੇ ਭੇਜਿਆ ਪੰਜਾਬ ਦਾ, ਬੇਅੰਤ ਸਿੰਘ ਨੂੰ। ਬੈਂਸੋ ਨੇ, KPS ਗਿੱਲ ਨੇ ਜਾਂ ਹੋਰ ਉਹਨਾਂ ਦੇ ਨਾਲ ਦਿਆਂ ਨੇ, ਉਹਨਾਂ ਜਿਹੜਾ ਉਹ ਜਦੋਂ ਇਹ ਖੂਨ ਦੀ ਹੋਲੀ ਖੇਡਣੀ ਸ਼ੁਰੂ ਕੀਤੀ, ਧੀਆਂ ਭੈਣਾਂ ਦੀ ਬੇਪਤੀ ਸ਼ੁਰੂ ਕੀਤੀ ਵੱਡੇ ਪੱਧਰ ਤੇ ਉਦੋਂ ਫਿਰ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਇਹਨਾਂ ਸਾਰਿਆਂ ਨੇ, ਇੱਕ ਭਾਈ ਦਿਲਾਵਰ ਸਿੰਘ ਹੋਣਾ ਨੇ, ਇੱਕ ਇਹਨਾਂ ਦਾ ਵੇਖਿਆ ਜਾਵੇ ਤੇ ਇਹ ਐਕਸ਼ਨ ਜਿਹੜਾ ਨਾ, ਇਹ ਐਕਸ਼ਨ ਸਾਡੇ ਲਈ ਤੇ ਬੜਾ ਕਮਾਲ ਦਾ ਐਕਸ਼ਨ ਹੈ। ਕੌਮੀ ਤੌਰ ਤੇ ਜਿਹੜਾ ਹਰ ਸਿੱਖ ਇਸ ਗੱਲ ਦੀ ਜਿਹੜੀ ਆ ਉਹ ਸ਼ਲਾਘਾ ਕਰਦਾ। ਉਹਦੇ ਤੋਂ ਬਾਅਦ ਠੱਲ ਵੀ ਪਈ, ਪਰ ਕਿਉਂਕਿ ਭਾਈ ਦਿਲਾਵਰ ਸਿੰਘ ਸ਼ਹੀਦ ਹੋ ਗਏ, ਭਾਈ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਇਹਨਾਂ ਦੇ ਸੰਗੀ ਸਾਥੀ ਫੜੇ ਗਏ ਜੀ। ਇਹਨਾਂ ਦੀ ਅੱਜ ਤੱਕ ਜਦੋਂ ਇਹ ਲਗਭਗ ਡਬਲ ਉਮਰ ਕੈਦ ਕੱਟ ਚੁੱਕੇ। ਬਿਲਕੁਲ। ਭਾਈ
ਬਲਵੰਤ ਸਿੰਘ ਰਾਜੋਆਣਾ ਨੇ ਉਹਨੇ ਅੱਜ ਵੀ ਮੌਤ ਦਾ ਡਰ ਨਹੀਂ ਕੋਈ ਹੈਗਾ। ਉਹਨਾਂ ਅਦਾਲਤ ਦੇ ਵਿੱਚ ਕਬੂਲ ਕੀਤਾ ਵੀ ਅਸੀਂ ਮਾਰਿਆ ਤੇ ਇਸ ਕਰਕੇ ਮਾਰਿਆ, ਪਰ ਉਹਦੇ ਵਿੱਚ ਕੋਈ ਜਿਹੜਾ ਉਹ ਕਿਤੇ ਵੀ ਇਹ ਇੱਕ ਅੰਸ਼ ਮਾਤਰ ਵੀ ਨਹੀਂ ਆਉਂਦਾ ਵੀ ਇਹਦੇ ਨਾਲ ਉਹਨਾਂ ਦਾ ਕੋਈ ਨਿੱਜੀ ਦੁੱਖ ਸੀ। ਇਸ ਕਰਕੇ ਜੰਗੀ ਕੈਦੀ ਨੇ ਹਕੂਮਤ ਦੇ ਟੱਕਰ, ਹਕੂਮਤ ਦਾ ਜਿਹੜਾ ਉਹ ਸੂਬੇਦਾਰ ਮਾਰਿਆ। ਹੁੰਦੀਆਂ ਰਹੀਆਂ ਪਿਛਲੇ ਯੁੱਗ ਦੇ ਵਿੱਚ ਵੀ ਲੜਾਈਆਂ ਹੁੰਦੀਆਂ ਰਹੀਆਂ, ਪਿਛਲੇ ਸਮੇਂ 'ਚ ਵੀ ਹੁੰਦੀਆਂ ਰਹੀਆਂ, ਮਰਦੇ ਰਹੇ ਨੇ ਹਕੂਮਤਾਂ ਦੇ ਮੁਖੀ ਜਾਂ ਉਹਨਾਂ ਦੇ ਸੂਬੇਦਾਰ ਪਿਆਦੇ। ਤੇ ਉਹਦੇ ਤੋਂ ਬਾਅਦ ਜਿਹੜੇ ਮਾਰਨ ਵਾਲੇ ਜਦੋਂ ਕਿਤੇ ਬਹਿ ਕੇ ਗੱਲਾਂ ਹੁੰਦੀਆਂ ਰਾਜੀਨਾਮੇ ਵੀ ਹੁੰਦੇ ਆ ਜੀ। ਰਾਜੀਨਾਮੇ ਦਾ ਮਤਲਬ ਇਹ ਨਹੀਂ ਗਾ ਵੀ ਅਸੀਂ ਕੋਈ ਉਹਨਾਂ ਨਾਲ ਇਸ ਪੱਧਰ ਤੇ ਬਹਿ ਕੇ ਰਾਜੀਨਾਮਾ ਕਰਨਾ ਚਾਹੁੰਦੇ, ਕੋਈ ਲੈ ਦੇ ਕਰਨਾ ਚਾਹੁੰਦੇ ਆ ਜੀ। ਜਿਸ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਖਲੋਤੇ ਆ, ਜਿਨ੍ਹਾਂ ਨੂੰ ਬੰਦੀ ਛੋੜ ਕਿਹਾ ਜਾਂਦਾ, ਉਹਨਾਂ ਨੇ ਵੀ ਉਹਨਾਂ ਰਾਜਿਆਂ ਨੂੰ ਛਡਾਇਆ ਸੀ ਜਿਹੜੇ ਰਾਜੇ ਜਿਹੜੇ ਆ ਜਿਨ੍ਹਾਂ ਨੇ ਉਦੋਂ ਦੀ ਹਕੂਮਤ ਦੇ ਕਈ ਸਿਪਾਹ ਸਲਾਰ ਮਾਰੇ ਹੋਣਗੇ। ਉਸ ਤਰ੍ਹਾਂ ਇਹਦੀ ਇੱਕ ਸਿਪਾਹ ਸਲਾਰ ਮਾਰਿਆ ਤੇ ਅੱਜ ਜਿਹਦੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਉਹਨਾਂ ਦੀ ਸਾਰੀ ਕੌਮ ਇੱਕ ਮੁੱਠ ਹੈ। ਤੁਸੀਂ ਪਿਛਲੇ ਸਮੇਂ 'ਚ ਵੇਖੋ, ਜਦੋਂ ਹੋ ਸਕਦਾ ਕੋਈ ਇੱਕਾ ਦੁੱਕਾ ਜਿਨ੍ਹਾਂ ਨੇ ਇਸ ਚੀਜ਼ ਨੂੰ ਕੈਸ਼ ਕੀਤਾ, ਜਿਹਦੇ ਵਿੱਚ ਬੈਂਸੋਂ ਪਰਿਵਾਰ ਨੇ ਵੱਡੇ ਉਹਦੇ ਹੰਢਾ ਰਹੇ ਨੇ ਤੇ ਹੰਢਾਏ ਨੇ, ਹਕੂਮਤ ਸੂਬੇ ਦੀ ਲੁੱਟ ਕੀਤੀ ਉਹਨਾਂ ਨੇ। ਅੱਜ ਵੀ ਜਿੱਥੇ ਕਿਤੇ ਮਾੜਾ ਮੋਟਾ ਸਾਨੂੰ ਕਈ ਵਾਰੀ ਪਤਾ ਲੱਗਦਾ, ਕਿਉਂਕਿ ਵਕਾਲਤ ਦੇ ਵਿੱਚ ਰੈਵਨਿਊ ਦੇ ਮਹਿਕਮੇ ਨਾਲ ਸੰਬੰਧਿਤ ਹੈ, ਕਈ ਵਾਰੀ ਕਈ ਇੱਧਰੋਂ ਉੱਧਰੋਂ ਬਦਲੇ ਅਫਸਰ ਦੱਸਦੇ ਵੀ ਯਾਰ ਬਿੱਟੂ ਤੇ ਜਿੱਥੇ ਕਿਤੇ ਮਾੜੀ ਮੋਟੀ ਝਗੜੇ ਵਾਲੀ ਜ਼ਮੀਨ ਦੀ ਦੱਸ ਪੈਂਦੀ, ਉੱਥੇ ਜਾ ਕੇ ਕਬਜ਼ੇ ਕਰਨ ਨੂੰ ਚਲ ਜਾਂਦਾ, ਉੱਥੇ ਜ਼ਮੀਨ ਨੂੰ ਪ੍ਰੈਸ਼ਰ ਪਾਉਂਦਾ, ਸਾਡੇ ਹੱਕ 'ਚ ਕਰ ਦਿਓ, ਹੱਲ ਕਰ ਦਿਓ। ਇਹੋ ਜਿਹੇ ਬੰਦੇ ਜਿਹੜੇ ਲੁੱਟਮਾਰ ਕਰਨ ਵਾਲੇ, ਉਹਨਾਂ ਨੂੰ ਕਿਤੇ ਹੋਊਗਾ, ਪਰ ਸਾਰੀ ਕੌਮ ਨੇ ਇੱਥੋਂ ਅੰਮ੍ਰਿਤਸਰ ਤੋਂ ਲੈ ਕੇ ਨੇਪਾਲ ਦੇ ਬਾਰਡਰ ਤੱਕ ਕੇਸਰੀ ਝੰਡੇ ਲਾਏ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਤੇ ਰੋਕ ਲਵਾਈ। ਤੇ ਜੇ ਫਾਂਸੀ ਤੇ ਰੋਕ ਲਾਤੀ ਉਸ ਵੇਲੇ ਕੋਈ ਕਾਰਨ ਸੀ ਨਾ, ਤਾਂ ਲਾਤੀ। ਕੌਮ ਦੇ ਜਜ਼ਬਾਤ ਤੇ ਹੈ ਹੀ ਹੈ ਨੇ, ਪਰ ਉਸ ਵੇਲੇ ਦੇ ਜਿਹੜੇ ਹਕੂਮਤ ਦੇ ਜਿਹੜੇ ਹੋਣਗੇ ਸਲਾਹਕਾਰ, ਜਿਹੜੇ ਕਾਨੂੰਨੀ ਇਹਨਾਂ ਦੇ ਮਾਹਰ ਹੋਣਗੇ, ਉਹਨਾਂ ਨੇ ਇਹ ਲੱਗ ਸਕਦੀ ਤਾਂ ਹੀ ਲਾਈ। ਤੇ ਅੱਜ ਜਦੋਂ ਉਹਨਾਂ ਦੀ ਲੱਗੀ ਨੂੰ ਫਾਂਸੀ ਤੇ ਰੋਕ ਲੱਗੀ ਨੂੰ ਇੰਨਾ ਲੰਮਾ ਸਮਾਂ ਹੋ ਗਿਆ, ਤੇ ਉਹਦੇ ਤੋਂ ਬਾਅਦਾਂ ਜਦੋਂ ਹੁਣ ਕਈ ਵਾਰ ਇਹ ਵਾਅਦੇ ਹੋ ਚੁੱਕੇ ਨੇ ਕਿ ਅਸੀਂ ਉਹਨਾਂ ਦੀ ਫਾਂਸੀ ਜਿਹੜੀ ਆ ਉਹਨੂੰ ਖਤਮ ਕਰਕੇ। ਨਹੀਂ, ਤੁਹਾਨੂੰ ਕੀ ਲੱਗਦਾ ਅੱਜ ਵਫਦ ਜਾਏਗਾ ਤੇ ਰਾਜਪਾਨਾ ਜੋ ਵੀ ਗੱਲਬਾਤ ਹੋਏਗੀ ਤਾਂ ਇਹਦੇ ਸਾਰਥਕ ਨਤੀਜੇ ਨਿਕਲਣਗੇ? ਕਿਉਂਕਿ ਬਹੁਤੀ ਵਾਰ ਅਜਿਹਾ ਨਹੀਂ ਹੁੰਦਾ। ਦੇਖੋ, ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦੀ ਮਰਜ਼ੀ ਆ। ਅਸੀਂ ਸਤੰਬਰ 22 ਦੇ ਵਿੱਚ ਲੈਟਰ ਲਿਖੀ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ, ਉਹਨਾਂ ਨੇ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਅਸੀਂ ਇੱਕ ਪ੍ਰੋਗਰਾਮ ਬਣਾਇਆ ਜਿਹਦੇ ਵਿੱਚ ਅਸੀਂ ਵੱਡੇ ਪੱਧਰ ਤੇ ਜਿਹੜੇ ਫਾਰਮ ਜਿਹੜੇ ਆ ਭਰਵਾਏ ਨੇ, ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਨੇ। ਉਹਨਾਂ ਨੂੰ ਲੈਣ ਤੋਂ ਅੱਜ ਤੱਕ ਰਾਜਪਾਲ ਅਨਕਾਰੀ ਨੂੰ ਟਾਈਮ ਨਹੀਂ ਦੇ ਰਹੇ ਦਾ, ਅੱਜ ਉਹਦੇ ਵਾਸਤੇ ਜਾਣਾ ਜੀ। ਤੇ ਮੈਂ ਸਮਝਦਾ ਨੂੰ ਹਰ ਹਾਲਤ 'ਚ ਦੇਣਾ ਚਾਹੀਦਾ ਸਮਾਂ, ਤੇ ਨਾਲ ਇਹ ਜਿਹੜਾ ਮਸਲੇ ਦਾ ਹੱਲ ਕੱਢਣ ਵਾਸਤੇ ਸਰਕਾਰ ਨੂੰ ਵੀ, ਕੇਂਦਰ ਸਰਕਾਰ ਨੂੰ ਵੀ ਇਹ ਫਾਂਸੀ ਮਾਫ ਕਰਨੀ ਚਾਹੀਦੀ ਇਸ ਹਫ਼ਤੇ 'ਚ ਹੀ, ਤੇ ਉਹਦੇ ਤੋਂ ਬਾਅਦ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਜੀ। ਅਸੀਂ ਆਸ ਕਰਦੇ ਹਾਂ ਇਹ ਸਨ ਸਰਦਾਰ ਭਗਵੰਤ ਸਿੰਘ ਸਿਆਰਕਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਕਿ ਜਾਣਕਾਰੀ ਦਿੱਤੀ ਹੈ ਬੜੇ ਵਿਸਥਾਰ ਦੇ ਨਾਲ। ਸਿੱਖ ਕੈਦੀ ਜਿਹੜੇ ਨੇ, ਰਾਜਸੀ ਸਿੱਖ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਜੇਲ੍ਹਾਂ ਵਿੱਚੋਂ ਬਾਹਰ ਕੱਢਣਾ ਇਹ ਬੜੀ ਭਾਰੀ ਮੰਗ ਹੈ ਸਿੱਖ ਸੰਗਤ ਦੀ, ਤੇ ਸਰਕਾਰ ਨੂੰ ਇਸ 'ਤੇ ਅਮਲ ਵੀ ਜ਼ਰੂਰ ਕਰ ਲੈਣਾ ਚਾਹੀਦਾ। ਜੋ ਮਨੁੱਖੀ ਹੱਕਾਂ ਨੂੰ ਕਦੀ ਵੀ ਇਸ ਤਰ੍ਹਾਂ ਅਸੀਂ ਅਣਗੌਲਿਆ ਨਹੀਂ ਕਰ ਸਕਦੇ। ਇਹ ਜਿਸ ਵੀ ਕੈਦੀ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਸ ਨੂੰ ਬਾਹਰ ਕੱਢਣਾ, ਉਸ ਨਾਗਰਿਕ ਨੂੰ ਬਾਹਰ ਕੱਢਣਾ ਇਹ ਦੇਸ਼ ਦੇ ਕਾਨੂੰਨ ਦਾ ਇੱਕ ਫਰਜ਼ ਵੀ ਬਣਦਾ ਹੈ। ਸੋ ਥੋੜੇ ਸਮੇਂ ਤੱਕ ਹੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਨੇ ਸਰਦਾਰ ਹਰਿੰਦਰ ਸਿੰਘ ਧਾਮੀ, ਉਹ ਵੀ ਇੱਥੇ ਪਹੁੰਚਣ ਵਾਲੇ ਨੇ। ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪ ਜਿਸ ਦੀਆਂ ਤਸਵੀਰਾਂ ਜਿਹੜੀਆਂ ਉਹ ਦੇਖ ਰਹੇ ਹੋ, ਤੇ ਇੱਥੇ ਪਹੁੰਚ ਕੇ ਇੱਥੇ ਅਰਦਾਸ ਕਰਕੇ ਫਿਰ ਜਿਹੜਾ ਵਫਦ ਹੈ ਉਹ ਅੱਗੇ ਰਾਜਪਾਲ ਨੂੰ ਮਿਲਣ ਵਾਸਤੇ ਜਾਏਗਾ। ਤੇ ਹਮੇਸ਼ਾ ਹੀ ਇਹ ਆਸ ਲੈ ਕੇ ਜਦੋਂ ਵੀ ਕੋਈ ਵਫਦ ਕਿਸੇ ਅਧਿਕਾਰੀ ਨੂੰ ਮਿਲਦਾ ਹੈ ਤਾਂ ਇਹ ਆਸ ਲੈ ਕੇ ਮਿਲਦਾ ਹੈ ਕਿ ਸਾਰਥਕ ਨਤੀਜੇ ਨਿਕਲਣ, ਕਿਉਂਕਿ ਜਿਹੜੀਆਂ ਕੁਝ ਇੱਕ ਹੁੰਦਾ ਹੈ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਵੀ ਮੰਗ ਕੋਈ ਵੀ ਮੰਗਦਾ ਹੈ ਉਸ ਤੇ ਸੁਹਿਰਦਤਾ ਨਾਲ ਵਿਚਾਰ ਕੀਤੇ ਜਾਣਾ ਲਾਜ਼ਮੀ ਬਣ ਜਾਂਦਾ ਹੈ। ਹਰ ਇੱਕ ਬਾਕੀ ਜਿਹੜੇ ਵਖਰੇਵੇਂ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਭਾਵਨਾ ਹੈ ਉਸ ਨੂੰ ਜੇ ਇੱਕ ਸਾਈਡ ਤੇ ਕਰ ਦਿੱਤਾ ਜਾਵੇ ਤਾਂ ਇੱਕ ਆਮ ਨਾਗਰਿਕ ਵਾਂਗੂ ਜੇ ਵੀ ਅਸੀਂ ਸੋਚੀਏ ਤਾਂ ਇਹ ਇੱਕ ਧੱਕਾ ਹੈ ਜਿਹੜਾ ਸ਼ਰੇਆਮ ਹੋ ਰਿਹਾ ਹੈ ਸਿੱਖਾਂ ਦੇ ਨਾਲ। ਸੋ ਅਸੀਂ ਆਸ ਕਰਦੇ ਹਾਂ ਕਿ ਇਸ ਦਾ ਨਤੀਜਾ ਜ਼ਰੂਰ ਨਿਕਲੇਗਾ। ਜਿਹੜਾ ਇਹ ਵਕਤ ਜਾ ਰਿਹਾ ਜਾਂ ਹੋਰ ਵੀ ਬੜੀਆਂ ਮੁਲਾਕਾਤਾਂ ਹੁੰਦੀਆਂ ਨੇ, ਇਹਦਾ ਕਾਰਨ ਇਹੀ ਹੁੰਦਾ ਹੈ ਵਾਰ-ਵਾਰ ਗੱਲ ਤਾਂ ਰਿਪੀਟ ਕੀਤੀ ਜਾਂਦੀ ਹੈ, ਵਾਰ-ਵਾਰ ਗੱਲ ਸਰਕਾਰ ਤੱਕ ਤਾਂ ਪਹੁੰਚਾਈ ਜਾਂਦੀ ਹੈ ਤਾਂ ਜੋ ਕੁਝ ਨਤੀਜਾ ਮਿਲ ਸਕੇ।
ਸੋ ਅੱਜ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਜਾ ਰਿਹਾ ਹੈ ਤੇ ਹਰ ਇੱਕ ਸਿੱਖ ਨੂੰ ਹਮੇਸ਼ਾ ਜਦੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲਦੀ ਹੈ ਤਾਂ ਸਿੱਖ ਬੜੀ ਸੁਰਤਤਾ ਦੇ ਨਾਲ ਉਸ ਵਿੱਚ ਭਾਗ ਜ਼ਰੂਰ ਲੈਂਦਾ ਹੈ। ਤੇ ਜੇ ਮੰਨ ਲਓ ਦਸਤਖਤ ਮੁਹਿੰਮ ਦੀ ਗੱਲ ਕਰੀਏ ਤਾਂ ਹਰ ਇੱਕ ਸਿੱਖ ਨੇ ਬੜੇ ਵਧੀਆ ਤਰੀਕੇ ਨਾਲ ਇਸ ਵਿੱਚ ਸ਼ਮੂਲੀਅਤ ਕੀਤੀ ਅਤੇ ਦਸਤਖਤ ਮੁਹਿੰਮ ਵਿੱਚ ਭਾਗ ਲਿਆ। ਹਰ ਇੱਕ ਸਿੱਖ ਨੇ ਦਸਤਖਤ ਕੀਤੇ ਤੇ ਆਸ ਵੀ ਕੀਤੀ ਕਿ ਇਸ ਦੇ ਨਾਲ ਜਿਹੜਾ ਹੈ ਉਹ ਸਾਡੀ ਸ਼ਾਇਦ ਇੱਕ ਦਸਤਖਤ ਦੇ ਨਾਲ ਜੇ ਕੋਈ ਬੰਦੀ ਸਿੰਘ ਰਿਹਾ ਹੁੰਦਾ ਹੈ ਤੇ ਇਸ ਵਿੱਚ ਕਿਸੇ ਨੂੰ ਵੀ ਕੋਈ ਮੁਸ਼ਕਲ ਜਾਂ ਪ੍ਰੋਬਲਮ ਨਹੀਂ ਹੋਵੇਗੀ। ਸੋ ਅੱਜ ਉਹਨਾਂ 26 ਲੱਖ ਤੋਂ ਵੱਧ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਗਵਰਨਰ ਤੱਕ ਪਹੁੰਚਾਉਣ ਦੇ ਲਈ ਜੋ ਇਹ ਮੁਲਾਕਾਤ ਕਰਨ ਲਈ ਵਫਦ ਜਾ ਰਿਹਾ ਹੈ। ਸੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅੰਤਰਿੰਗ ਮੈਂਬਰ ਅਤੇ ਹੋਰ ਅਹੁਦੇਦਾਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ। ਨਾਲ ਜਿਹੜੇ ਨੇ ਉਹ ਦਸਤਖਤਾਂ ਦੀਆਂ ਕਾਪੀਆਂ ਵੀ ਨੇ ਜਿਹੜੇ ਕਿ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਦਸਤਖਤ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ। ਕੁਝ ਸਮੇਂ ਕਾਰਨ ਇਸ ਵਿੱਚ ਸਮਾਂ ਨਾ ਮਿਲਣ ਕਾਰਨ ਥੋੜੀ ਦੇਰ ਜ਼ਰੂਰ ਹੋ ਗਈ, ਪਰ ਉਹਨਾਂ ਲੋਕਾਂ ਦੀ ਆਵਾਜ਼ ਨੂੰ ਅੱਜ ਪਹੁੰਚਾਇਆ ਜਾਵੇਗਾ ਸਰਕਾਰ ਤੱਕ। ਨਾਲ ਐਸਜੀਪੀਸੀ ਦੇ ਸਕੱਤਰ ਸਾਹਿਬਾਨ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬਾਨ, ਉਹਨਾਂ ਦੇ ਨਾਲ ਸਤਿਕਾਰਯੋਗ ਵਿਨੈ ਜੱਸਾ ਸਾਨੂੰ ਜਦੋਂ ਵੀ ਹੁਕਮ ਹੋਵੇਗਾ ਅਸੀਂ ਉਦੋਂ ਇੱਥੇ ਸਮਾਪਤੀ ਕਰਕੇ ਥੋੜਾ ਸਮਾਂ ਬੈਠ ਜਾਵਾਂਗੇ। पर जो प्रोग्राम चलेगा करके कराने का सारी संस्था ने ध्यान देंगे। ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਸ ਵਕਤ ਸਾਰੇ ਅਧਿਕਾਰੀ ਬੈਠੇ ਹੋਏ ਨੇ। ਕੁਝ ਸਮੇਂ ਵਿੱਚ ਅਰਦਾਸ ਹੋਏਗੀ ਤੇ ਅਰਦਾਸ ਉਪਰੰਤ ਦੇ ਵਕਤ ਰਵਾਨਾ ਹੋਵੇਗਾ। ਜੇ ਅਸੀਂ ਮੋਰਚਿਆਂ ਦੀ ਗੱਲ ਕਰੀਏ ਜਾਂ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ ਖਿਲਾਫ ਆਵਾਜ਼ ਉਠਾਉਣ ਦੀ ਗੱਲ ਕਰੀਏ ਤਾਂ ਸਿੱਖ ਬੜੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਹੀ ਜਥਿਆਂ ਦੇ ਰੂਪ ਵਿੱਚ ਵੱਖ-ਵੱਖ ਸੰਘਰਸ਼ ਜਿਹੜੇ ਨੇ ਉਹ ਲੜਦੇ ਰਹੇ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਮੁਲਾਕਾਤ ਹੈ ਜਾਂ ਵਫਦ ਤੱਕ ਦਾ ਮਿਲਣਾ ਹੈ, ਰਾਜਪਾਲ ਤੱਕ ਗੱਲ ਪਹੁੰਚਾਉਣੀ ਹੈ, ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਨੇ, ਇਹਨਾਂ ਦੇ ਵੀ ਸਾਰਥਕ ਨਤੀਜੇ ਜ਼ਰੂਰ ਨਿਕਲਣ। ਜਦੋਂ ਅਸੀਂ ਹੰਭਲਾ ਮਾਰਾਂਗੇ, ਇਕਮੁੱਠ ਹੋ ਕੇ ਤੁਰਾਂਗੇ, ਜਿਵੇਂ ਕਿ ਆਪ ਜੀ ਨੂੰ ਯਾਦ ਹੀ ਹੋਏਗਾ ਜਿਸ ਵਕਤ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਜਿਹੜੀ ਸੀ ਉਹ ਫਾਂਸੀ ਡਾਲ ਦਿੱਤੀ ਗਈ ਸੀ, ਉਦੋਂ ਵੀ ਸਿੱਖਾਂ ਦੀ ਇਕਜੁੱਟਤਾ ਸੀ ਜਿਸ ਤੇ
ਜਿਸ ਦਾ ਅਸਰ ਵੀ ਬਕਾਇਦਾ ਹੋਇਆ ਸੀ। ਸੋ ਕਈ ਵਾਰ ਇਹ ਹੋ ਜਾਂਦਾ ਹੈ ਕਿ ਅਸੀਂ ਆਪਣੇ ਵੱਖ-ਵੱਖ ਵਖਰੇਵਿਆਂ ਕਾਰਨ, ਆਪਣੀ ਕਿਸੇ ਧੜੇਬੰਦੀ ਕਾਰਨ ਇਕਜੁੱਟ ਨਹੀਂ ਹੋ ਪਾਉਂਦੇ, ਪਰ ਜੇ ਅਸੀਂ ਰਲ ਕੇ ਹਮਲਾ ਮਾਰਾਂਗੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਸਾਡਾ ਹੱਕ ਬਣਦਾ ਹੈ, ਉਹਨਾਂ ਸਿੰਘਾਂ ਦਾ ਹੱਕ ਬਣਦਾ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਕਿ ਉਹ ਬਾਹਰ ਆਣ ਕੇ ਆਪਣੇ ਪਰਿਵਾਰਾਂ ਵਿੱਚ ਬੈਠਣ। ਇਹ ਕੋਈ ਗੈਰ ਸੰਵਿਧਾਨਕ ਮੰਗ ਨਹੀਂ ਹੈ ਜਿਹੜੀ ਸਿੱਖਾਂ ਵੱਲੋਂ ਉਠਾਈ ਜਾ ਰਹੀ ਹੈ। ਇਹ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਘੱਟੋ ਘੱਟ ਉਹਨਾਂ ਨੂੰ ਤਾਂ ਰਿਹਾ ਕਰ ਦਿਓ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ। ਵਾਰ-ਵਾਰ ਇਹ ਗੱਲ ਦੁਹਰਾਈ ਜਾਂਦੀ ਹੈ, ਵਾਰ-ਵਾਰ ਸਟੇਜਾਂ ਤੋਂ ਇਹ ਗੱਲ ਕਹੀ ਜਾਂਦੀ ਹੈ, ਪਰ ਕਿਸੇ ਦੇ ਕੰਨ ਵਿੱਚ ਵੀ ਜਿਹੜੀ ਹੈ ਜੂੰ ਨਹੀਂ ਸਰਕਦੀ। ਤੇ ਸਰਕਾਰ ਹਮੇਸ਼ਾ ਇਸ ਗੱਲ ਨੂੰ ਅਣਗੌਲਿਆ ਕਰ ਰਹੀ ਹੈ। ਪਤਾ ਨਹੀਂ ਕਿਸ ਤਰ੍ਹਾਂ ਦਾ ਡਰ ਹੈ ਜਿਹੜਾ ਉਹਨਾਂ ਸਿੰਘਾਂ ਤੋਂ ਸਰਕਾਰਾਂ ਨੂੰ ਲੱਗਦਾ ਹੈ। ਪਰ ਜਦੋਂ ਵੀ ਕਿਸੇ ਸੰਵਿਧਾਨਕ ਮੰਗ ਨੂੰ ਠੁਕਰਾਇਆ ਜਾਂਦਾ ਹੈ ਤਾਂ ਫਿਰ ਉਸ ਦੇ ਨਤੀਜੇ ਕਈ ਵਾਰੀ ਚੰਗੇ ਨਹੀਂ ਨਿਕਲਦੇ, ਫਿਰ ਹੋਰ ਰੂਪ ਧਾਰਨ ਕਰ ਲੈਂਦੇ ਆ, ਵੱਖ-ਵੱਖ ਲਹਿਰਾਂ ਉੱਠ ਜਾਂਦੀਆਂ, ਜਿਵੇਂ ਅਸੀਂ ਬੀਤੇ ਸਮੇਂ 'ਚ ਦੇਖਿਆ ਹੈ। ਫਿਰ ਅਜਿਹੀਆਂ ਲਹਿਰਾਂ ਜਦੋਂ ਉੱਠਣ, ਉਹਨਾਂ ਨੂੰ ਦਬਾਉਣਾ ਵੀ ਸਰਕਾਰ ਦੀ ਸਿਰਦਰਦੀ ਬਣ ਜਾਂਦਾ ਹੈ। ਸੋ ਜੇ ਅਸੀਂ ਇਹ ਆਸ ਕਰਦੇ ਹਾਂ ਕਿ ਅਮਨ ਕਾਨੂੰਨ ਦੇ ਨਾਲ ਹੀ ਸਾਰਾ ਕੁਝ ਹੋਵੇ ਤਾਂ ਸਾਨੂੰ ਵੀ ਫਿਰ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਜਿਹੜੀ ਹੈ ਉਹ ਕਰਨੀ ਪੈਂਦੀ ਹੈ। ਅਸੀਂ ਵੀ ਕਾਨੂੰਨ ਨੂੰ, ਜਿਹੜੇ ਅਸੀਂ ਕਾਨੂੰਨ ਨੂੰ ਦੂਸਰਿਆਂ ਦੇ ਉੱਤੇ ਲਾਗੂ ਕਰਦੇ ਹਾਂ, ਉਹ ਸਰਕਾਰਾਂ 'ਤੇ ਵੀ ਕਾਨੂੰਨ ਲਾਗੂ ਹੁੰਦੇ ਨੇ। ਸਰਕਾਰਾਂ 'ਤੇ ਵੀ ਸੰਵਿਧਾਨ ਹੈ, ਜਿਸ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਜੇਕਰ ਸਿੱਖ ਕੋਈ ਮੰਗ ਕਰ ਰਹੇ ਨੇ ਉਸ ਨੂੰ ਜ਼ਰੂਰ ਸੁਣਿਆ ਜਾਣਾ ਚਾਹੀਦਾ ਹੈ, ਉਸ 'ਤੇ ਅਮਲ ਵੀ ਜ਼ਰੂਰ ਹੋਣਾ ਚਾਹੀਦਾ ਹੈ। ਜਾਂਦੇ ਸਿੱਖਾਂ ਨੂੰ ਜਲ ਪਾਣੀ ਉਹਨਾਂ ਆਖਿਆ ਬਾਬੂ ਜੀ 15 ਮਿੰਟ ਗੱਡੀ ਰੋਕਿਆ, ਅਸੀਂ ਕਿਸੇ ਨੂੰ ਨਹੀਂ ਕਰਾਉਣਾ, ਆਜ਼ਾਦ ਨਹੀਂ ਕਰਾਉਣਾ, ਇਹਨਾਂ ਸਿੰਘਾਂ ਦੇ ਸੰਖੀ ਕਰਨੇ ਆ, ਇਹਨਾਂ ਦੀ ਗੱਲ ਬਾਬੂ ਗੱਡੀ ਰੋਕ ਤੋਂ ਇੰਤਹਾ ਕਰ ਦਿੱਤਾ। ਸੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੱਖ-ਵੱਖ ਯਤਨਾਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਹੋਰ ਕੋਸ਼ਿਸ਼, ਤੇ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਕੋਸ਼ਿਸ਼ ਜਿਹੜੀ ਹੈ ਉਹ ਸਫਲ ਹੋਵੇ ਇਸ ਦੀ ਆਸ ਹਰ ਇੱਕ ਸਿੱਖ ਕਰ ਰਿਹਾ ਹੈ। ਚਾਹੇ ਕੋਈ ਵੀ ਜਥੇਬੰਦੀ ਹੈ, ਕੋਈ ਵੀ ਧੜਾ ਹੈ, ਉਹ ਜਦੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੈ ਤਾਂ ਹਰ ਇੱਕ ਸਿੱਖ ਦੇ ਮਨ ਵਿੱਚ ਚਿੰਤਾ ਜ਼ਰੂਰ ਹੁੰਦੀ ਹੈ। ਹਰ ਇੱਕ ਸਿੱਖ ਜਿਹੜਾ ਉਹ ਉਸ ਸੁਹਿਰਦਤਾ ਦੇ ਨਾਲ ਉਸ ਜਥੇਬੰਦੀ ਵੱਲ ਦੇਖਦਾ ਜ਼ਰੂਰ ਹੈ ਕਿ ਸ਼ਾਇਦ ਅੱਜ ਵੀ ਭਾਵੇਂ ਕਿਸੇ ਵੀ ਤਰ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਿਸੇ ਦਾ ਵੀ ਵਖਰੇਵਾ ਹੈ, ਪਰ ਜਦੋਂ ਇਹ ਪ੍ਰੋਗਰਾਮ ਆਪ ਜੀ ਦੇਖ ਰਹੇ ਹੋ ਜਾਂ ਤੁਹਾਡੇ ਕੰਨਾਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਦੀ ਗੱਲ ਪਹੁੰਚ ਰਹੀ ਹੈ ਤਾਂ ਸਾਰੇ ਹੀ ਸੁਹਿਰਦ ਹੋ ਕੇ ਸੁਣ ਰਹੇ ਹੋਣਗੇ, ਕਿਉਂਕਿ ਇਹ ਉਹ ਸਿੰਘ ਨੇ ਜਿਨ੍ਹਾਂ ਨੇ ਸਾਡੀ ਹੋਂਦ ਦੀ ਖਾਤਰ, ਸਾਡੀ ਅਣਖ ਦੀ ਖਾਤਰ ਆਪਣੇ ਜੀਵਨ ਜਿਹੜੇ ਨੇ ਉਹ ਦਾਅ 'ਤੇ ਲਾਏ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੀ ਪਰਵਾਹ ਕੀਤੇ ਬਿਨਾਂ ਸਾਡੇ ਪਰਿਵਾਰਾਂ ਨੂੰ ਬਚਾਉਣ ਦੇ ਲਈ, ਸਾਡੇ ਬੱਚਿਆਂ ਨੂੰ ਬਚਾਉਣ ਦੇ ਲਈ ਕੁਰਬਾਨੀਆਂ ਕੀਤੀਆਂ ਅਤੇ ਬੜੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਨੇ, ਜੇਲ੍ਹਾਂ ਵਿੱਚ ਬੰਦ ਤਸੀਹੇ ਭੁਗਤ ਰਹੇ ਨੇ। ਉਹਨਾਂ ਪ੍ਰਤੀ ਸਾਨੂੰ ਜਿਹੜੀ ਹੈ ਉਹ ਸੁਹਿਰਦਤਾ ਦਿਖਾਉਣੀ ਚਾਹੀਦੀ ਹੈ। ਸਾਡੇ ਘਰ ਦੇ ਬਹੁਤ ਮਸਲੇ ਹੁੰਦੇ ਨੇ, ਪਰ ਜਦੋਂ ਅਸੀਂ ਕੌਮੀ ਤੌਰ 'ਤੇ ਕੋਈ ਵੀ ਮਸਲਾ ਵਿਚਾਰਦੇ ਹਾਂ, ਕੋਈ ਵੀ ਮਸਲਾ ਉਠਾਉਂਦੇ ਹਾਂ ਤਾਂ ਉਸ ਵਿੱਚ ਇਕਜੁੱਟਤਾ ਹੋਣੀ ਬਹੁਤ ਜ਼ਰੂਰੀ ਹੈ। ਸੋ ਇਸੇ ਤਰ੍ਹਾਂ ਹੀ ਜੇ ਸਾਰੇ ਅਸੀਂ ਯਤਨ ਕਰਦੇ ਰਹਾਂਗੇ ਤਾਂ ਸ਼ਾਇਦ ਉਹ ਦਿਨ ਦੂਰ ਨੇ ਜਦੋਂ ਬੰਦੀ ਸਿੰਘ ਸਾਡੇ ਵਿੱਚ ਪਰਿਵਾਰਾਂ ਦੇ ਵਿੱਚ ਆਣ ਕੇ ਬੈਠਣਗੇ, ਕਿਉਂਕਿ ਬਾਰ-ਬਾਰ ਉਹੀ ਗੱਲ ਕੀਤੀ ਜਾਂਦੀ ਹੈ ਕਿ ਇਹ ਕੋਈ ਮੰਗ ਜਿਹੜੀ ਗੈਰ ਸੰਵਿਧਾਨਕ ਨਹੀਂ ਹੈ। ਅਸੀਂ ਉਹਨਾਂ ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਜਾਂ ਜਿਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਹਾਲਾਤਾਂ ਦੇ ਤਹਿਤ ਜਿਨ੍ਹਾਂ ਨੇ ਕੋਈ ਵੀ ਅਜਿਹਾ ਕੰਮ ਕੀਤਾ ਜਿਸ ਕਾਰਨ ਉਹ ਜੇਲ੍ਹਾਂ ਵਿੱਚ ਬੰਦ ਨੇ। ਤੇ ਜਦੋਂ ਸੱਤਾ ਜਿਹੜੀ ਹੈ ਉਹ ਬਦਲਦੀ ਹੈ, ਸੱਤਾ ਚੇਂਜ ਹੁੰਦੀ ਹੈ ਤਾਂ ਫਿਰ ਉਹਨਾਂ ਪੁਰਾਣੇ ਹਾਲਾਤਾਂ ਦੀ ਵੀ ਪੜਚੋਲ ਕਰ ਲੈਣੀ ਬਣਦੀ ਹੈ ਕਿ ਆਖਿਰ ਕੀ ਕਾਰਨ ਹੋਇਆ ਸੀ ਕਿ ਸਿੰਘਾਂ ਨੂੰ ਹਥਿਆਰ ਚੁੱਕਣੇ ਪਏ ਸੀ। ਜੇ ਅਸੀਂ ਉਸ ਸਥਿਤੀ ਨੂੰ ਬੜੇ ਤਰੀਕੇ ਦੇ ਨਾਲ ਵਿਚਾਰਦੇ ਹਾਂ, ਪੜਚੋਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਬੜੇ ਜਿਹੜੇ ਨੇ ਤੱਤ ਉਹ ਪੇਸ਼ ਸਾਹਮਣੇ ਆ ਜਾਂਦੇ ਨੇ। ਤਾਂ ਅਸੀਂ ਫਿਰ ਇਹ ਨਹੀਂ ਕਹਿ ਸਕਦੇ ਕਿ ਸਿੰਘਾਂ ਵੱਲੋਂ ਚੁੱਕੇ ਗਏ ਹਥਿਆਰ ਕਿਸੇ ਵੀ ਤਰ੍ਹਾਂ ਗਲਤ ਸੀ, ਕਿਉਂਕਿ ਜਿਸ ਤਰ੍ਹਾਂ ਉਸ ਵੇਲੇ ਹਾਲਾਤ ਬਣੇ, ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦੀ ਗੱਲ ਸੀ ਜਿਸ ਨੇ ਸਿੱਖ ਮਾਨਸਿਕਤਾ ਨੂੰ ਝੰਜੋੜ ਕੇ ਰੱਖ ਦਿੱਤਾ। ਪਿੰਡਾਂ ਤੋਂ ਵਹੀਰਾਂ ਦੇ ਰੂਪ ਦੇ ਵਿੱਚ ਸਿੱਖ ਜਿਹੜੇ ਨੇ ਜਥੇਬੰਦਕ ਰੂਪ ਦੇ ਵਿੱਚ ਇਕੱਠੇ ਹੋ ਕੇ ਜਿਹੜੇ ਨੇ ਉਹ ਸਿੱਖ ਸੰਘਰਸ਼ ਵਿੱਚ ਕੁੱਦ ਪਏ। ਇਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ
ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਉਹ ਵੀ ਪਹੁੰਚ ਚੁੱਕੇ ਨੇ। ਥੋੜਾ ਪਿੱਛੇ ਕਰ ਦੋ, ਇਸ ਵਕਤ ਬੜੀ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ। ਸੰਗਤੀ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਮੁਖ ਹੋ ਕੇ ਬੈਠੇ ਹੋਏ ਨੇ ਤੇ ਕੁਝ ਸਮੇਂ ਵਿੱਚ ਅਰਦਾਸ ਉਪਰੰਤ ਇੱਥੋਂ ਵਫਦ ਦੀ ਰਵਾਨਗੀ ਹੋਵੇਗੀ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਹੌਲੀ ਜੀ ਗੱਲ ਸੁਣਾ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹਾਂ ਦੀ ਜੋਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ। ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ। ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੇ ਜੀਤਾ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵੀ ਉਪਮਾ ਮਹਾਨ। ਐਸੇ ਦੀਨ ਦਿਆਲ ਸਤਿਗੁਰੂ ਤਖਤ ਚਵਰ ਛਤਰ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਾਜ਼ੂਰ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਆਪ ਜੀ ਦੇ ਪਿਆਰੇ ਜੋ ਧਰਮ ਯੁੱਧ ਮੋਰਚੇ ਅੰਦਰ ਪਾਤਸ਼ਾਹ ਜੀ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦੀ ਸਿੰਘ ਪਾਤਸ਼ਾਹ ਜੀ ਉਹਨਾਂ ਦੀ ਰਿਹਾਈ ਵਾਸਤੇ ਗਰੀਬ ਨਿਵਾਜ ਪਾਤਸ਼ਾਹ ਜੀਓ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਦਗੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਥਾ ਸਮੂਹ ਖਾਲਸਾ ਪੰਥ ਵੱਲੋਂ ਗਰੀਬ ਨਿਵਾਜ ਪਾਤਸ਼ਾਹ ਜੀ 26 ਲੱਖ ਪਰਫਾਰਮਾ ਸਿੱਖ ਸੰਗਤਾਂ ਵੱਲੋਂ ਭਰਿਆ ਗਿਆ। ਜੋ ਅੱਜ ਗਰੀਬ ਨਿਵਾਜ ਸਤਿਗੁਰੂ ਜੀ ਗਵਰਨਰ ਪੰਜਾਬ ਨੂੰ ਦੇਣ ਵਾਸਤੇ ਸਮੂਹ ਸੰਗਤ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਦੀ ਛੋੜ ਦਾਤੇ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਨਾ। ਪੈਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖਤ ਤੇ ਹਾਜ਼ਰ ਹੋ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਾਤਸ਼ਾਹ ਜੀ
ਸਮੁੱਚਾ ਹੀ ਖਾਲਸਾ ਪੰਥ ਹਾਜ਼ਰ ਹੋ ਕੇ ਆਪ ਜੀ ਤੋਂ ਆਗਿਆ ਲੈ ਰਹੇ ਹਨ। ਗਰੀਬ ਨਿਵਾਜ ਪਾਤਸ਼ਾਹ ਆਪ ਜੀ ਕਿਰਪਾ ਕਰੋ, ਦਇਆ ਕਰੋ, ਮਿਹਰਮਤ ਕਰੋ। ਜੋ ਲੰਮੇਰੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਗੁਰਸਿੱਖ, ਤਿੰਨਾਂ ਦੀ ਰਿਹਾਈ ਵਾਸਤੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਤਥਾ ਸਮੂਹੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗਰੀਬ ਨਿਵਾਜ ਪਾਤਸ਼ਾਹ ਸਮੁੱਚਾ ਖਾਲਸਾ ਪੰਥ ਆਪ ਜੀ ਦੇ ਚਰਨਾਂ ਵਿੱਚ ਦੋਦੜੀ ਕਰ ਰਿਹਾ ਹੈ। ਆਪ ਕਿਰਪਾ ਕਰੋ, ਦਇਆ ਕਰੋ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ ਵਾਲੀਆਂ ਰਹਿਮਤਾਂ ਬਖਸ਼ਾਂ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਕਰਾਓ ਗਰੀਬ ਨਿਵਾਜ ਪਾਤਸ਼ਾਹ ਜੀ। ਅਤੇ ਗਵਰਨਰ ਨੂੰ ਜੋ ਪਰਫਾਰਮੇ ਅੱਜ ਦੇਣ ਵਾਸਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈ ਹੈ, ਤਿਨਾਂ ਨੂੰ ਆਗਿਆ ਬਖਸ਼ਿਸ਼ ਕਰੋ ਜਾਣ ਦੀ। ਗਰੀਬ ਨਿਵਾਜ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਅੱਜ ਦੇ ਦਿਨ ਤੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ। ਸਰਬੱਤ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਸਿੱਖੀ ਸਿੱਖ ਭਰੋਸਾ ਨਾਮ ਦਾਨ ਬਖਸ਼ਣਾ। ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸ ਪਾਤਸ਼ਾਹ ਜੀ, ਸਾਡਾ ਦੁੱਖ ਸੁੱਖ ਆਪ ਜੀ ਦੇ ਪਾਸ ਹੈ। ਆਪ ਕਿਰਪਾ ਕਰੋ, ਦਇਆ ਕਰੋ, ਰਹਿਮਤ ਕਰੋ। ਸਮੂਹ ਬੰਦੀ ਸਿੰਘਾਂ ਦੀ ਰਿਹਾਈ ਕਰਾ ਕੇ ਪਾਤਸ਼ਾਹ ਜੀ ਉਹਨਾਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਪ੍ਰਦਾਨ ਕਰੋ, ਚੜ੍ਹਦੀ ਕਲਾ ਬਖਸ਼ਿਸ਼ ਕਰੋ। ਆਪ ਜੀ ਦੇ ਹਜ਼ੂਰ ਮੂਲ ਮੰਤਰ ਗੁਰ ਮੰਤਰ ਦੇ ਪਾਠ ਜੀ ਕੀ ਅਰਦਾਸ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਸੁਖ ਹੋਵੇ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ, ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੈ। ਅੱਜ ਕਰੇਗਾ ਖਾਲਸਾ, ਖਬਰ ਹੋਏ ਸਭ ਮਿਲेंगे। बोले सो निहाल। वाहेगुरु जी का खालसा, वाहेगुरु जी की फतेह। ਸਿੰਘ ਸਾਹਿਬ ਦੇ ਇੱਕ ਰੱਖੋ, ਮਲਕੀ ਸੋਹਣਾ ਦੇ ਵਾਹਿਗੁਰੂ ਕਮਾਈ ਕਮਾਈ। ਸਤਿਕਾਰਯੋਗ ਖਾਲਸਾ ਜੀ, ਜੀ ਦੀ ਅਗਵਾਈ ਹੇਠਾਂ ਸਮੂਹ ਮੈਂਬਰ ਸਾਹਿਬਾਨ, ਸਕੱਤਰ ਸਾਹਿਬਾਨ, ਮੈਨੇਜਰ ਸਾਹਿਬਾਨ ਔਰ ਸੰਗਤਾਂ सरदार प्रताप सिंह जी सकत्तर साहब असियां दे ऊपर कौमी गर्द रख के जा रहे हैं। अधिकारियों के नारे बना अरदास करके
ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਹੁਣ ਚੰਡੀਗੜ੍ਹ ਨੂੰ ਇਹ ਵਫਦ ਰਵਾਨਾ ਹੋਵੇਗਾ। ਸੋ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚੋਂ ਦੀ ਹੁੰਦੇ ਹੋਏ ਸਿਰਾਂ ਦੇ ਉੱਤੇ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਦਸਤਖਤ ਨੇ ਜਿਹੜੇ ਆਮ ਸਿੱਖਾਂ ਨੇ ਕੀਤੇ ਨੇ। ਸ੍ਰੀ ਦਰਬਾਰ ਸਾਹਿਬ ਦੇ ਵਿਖੇ ਵੀ ਕਾਊਂਟਰ ਲੱਗੇ ਹੋਏ ਸੀ। ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪ੍ਰਬੰਧ ਕੀਤੇ ਗਏ ਸੀ। ਇਹ ਫਾਰਮ ਭੇਜੇ ਗਏ ਸੀ ਜਿਸ ਤੇ ਲਿਖਿਆ ਸੀ ਕਿ ਮੈਂ ਜਿਹੜਾ ਸੁਹਿਰਦਤਾ ਦਿਖਾਉਂਦਾ ਹਾਂ, ਘੱਟੋ ਘੱਟ ਉਹਨਾਂ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ। ਨਾਲ ਆਪਣੇ ਪਿੰਡ ਦਾ ਨਾਮ ਲਿਖਿਆ ਸੀ, ਆਪਣਾ ਨਾਮ ਲਿਖੇ, ਮੋਬਾਈਲ ਨੰਬਰ ਲਿਖ ਕੇ ਥੱਲੇ ਦਸਤਖਤ ਕੀਤੇ ਸੀ। ਇਹ ਫਾਰਮ ਪਹਿਲਾਂ ਵੀ ਸਮਾਂ ਇੱਕ ਵਾਰ ਲਿਆ ਗਿਆ ਸੀ ਪਰ ਉਹ ਰੱਦ ਕਰ ਦਿੱਤੀ ਗਈ ਸੀ ਮੁਲਾਕਾਤ। ਸੋ ਅੱਜ 16 ਨਵੰਬਰ ਨੂੰ ਇੱਕ ਵਾਰ ਫਿਰ ਮੁਲਾਕਾਤ ਦਾ ਸਮਾਂ ਮਿਲਿਆ ਹੈ ਰਾਜਪਾਲ ਦੇ ਨਾਲ, ਜਿਸ ਵਿੱਚ ਇਹ ਫਾਰਮ ਜਿਹੜੇ ਨੇ ਉਹ ਦਿੱਤੇ ਜਾਣਗੇ ਤੇ ਨਾਲ ਦੀ ਨਾਲ ਵਫਦ ਵੱਲੋਂ ਮੀਟਿੰਗ ਕਰਕੇ ਗੱਲਬਾਤ ਕਰਕੇ ਮਸਲਾ ਵੀ ਉਠਾਇਆ ਜਾਵੇਗਾ ਬੰਦੀ ਸਿੰਘਾਂ ਦੀ ਰਿਹਾਈ ਦਾ। ਚਲੋ ਯਾਰ ਪਿੱਛੇ ਹੋ ਥੋੜਾ। ਆਪਣੀ ਧਰਮ ਯੁੱਧ ਕਰਦਿਆਂ ਹੋਇਆਂ ਜੋ ਬੰਦੀ ਸਿੰਘ ਤਕਰੀਬਨ ਪਿਛਲੇ 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ, ਬਹੁਤ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਜੋ ਕਿ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇਸ਼ ਹੈ। ਉਹਦੇ ਵਿੱਚ ਮਨੁੱਖੀ ਅਧਿਕਾਰਾਂ ਦੀ, ਖਾਸ ਕਰਕੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ। ਔਰ ਜੋ ਪਿਛਲੇ ਸਮੇਂ ਸੰਗਤ ਨੇ ਆਪਣੀਆਂ ਭਾਵਨਾਵਾਂ ਲਿਖਤੀ ਰੂਪ ਵਿੱਚ ਪ੍ਰਗਟ ਕੀਤੀਆਂ ਨੇ ਕਿ 26 ਲੱਖ ਦੇ ਪ੍ਰੋਫਾਰਮੇ ਜੋ ਸੰਗਤ ਨੇ ਸਾਈਨ ਕਰਕੇ ਦਿੱਤੇ ਹੋਏ ਨੇ ਕਿ 30 ਸਾਲਾਂ ਤੋਂ ਬੰਦ ਜੇਲ੍ਹਾਂ ਵਿੱਚ ਜੋ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਔਰ ਗਵਰਨਰ ਪੰਜਾਬ ਨੇ ਸਮਾਂ ਦਿੱਤਾ ਹੈ ਕਿ ਉਹ ਜੋ 26 ਲੱਖ ਪ੍ਰੋਫਾਰਮੇ ਨੇ ਉਹ ਗਵਰਨਰ ਦੇ ਪਾਸ ਭੇਜੇ ਜਾਣ। ਔਰ ਪਿਛਲੇ ਲੰਬੇ ਸਮੇਂ ਤੋਂ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਜੋ ਕਿ ਤਕਰੀਬਨ 17 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੰਦ ਹੈ, 8 ਬਾਏ 8 ਫੁੱਟ ਦੀ ਉਹ ਚੱਕੀ ਹੈ। ਔਰ ਪਿਛਲੇ 11 ਸਾਲ ਤੋਂ ਉਹਨਾਂ ਦੇ ਫੈਸਲੇ ਦੀ ਜਿਹੜੀ ਪਟੀਸ਼ਨ ਹੈ ਉਹ ਵੀ ਕੇਂਦਰ ਸਰਕਾਰ ਦੇ ਕੋਲ ਪੈਂਡਿੰਗ ਪਈ ਹੋਈ ਹੈ। ਉਹਦਾ ਫੈਸਲਾ ਨਾ ਕੀਤਾ ਜਾਣਾ, ਜਦ ਕਿ ਰਾਜੀਵ ਗਾਂਧੀ ਦੇ ਕਾਤਲ ਛੁੱਟ ਚੁੱਕੇ ਨੇ, ਬਿਲਕਿਸ ਬਾਨੋ ਦੇ ਪਰਿਵਾਰ ਦੀ ਹੱਤਿਆ ਕਰਨ ਵਾਲੇ ਛੁੱਟ ਚੁੱਕੇ ਨੇ, ਪਰ ਇਹ ਬੰਦੀ ਸਿੰਘ ਜਿਨ੍ਹਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਧਰਮ ਯੁੱਧ ਕਰਦਿਆਂ ਹੋਇਆਂ ਜੋ ਜੇਲ੍ਹਾਂ ਦੇ ਵਿੱਚ ਗਏ ਨੇ, ਉਹਨਾਂ ਦੀ ਬੰਦ ਖਲਾਸੀ ਨਾ ਕਰਨਾ ਇਹ ਭਾਰਤ ਸਰਕਾਰ ਦੇ ਮੱਥੇ ਤੇ ਲੋਕਤੰਤਰ ਦੇ ਉੱਤੇ ਬਹੁਤ ਵੱਡਾ ਇੱਕ ਕਲੰਕ ਹੈ। ਔਰ ਅੱਜ ਗਵਰਨਰ ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਾਮ ਦਾ ਸਮਾਂ ਦਿੱਤਾ ਹੈ ਔਰ ਮਾਨਯੋਗ ਪ੍ਰਧਾਨ ਸਾਹਿਬ, ਅਹੁਦੇਦਾਰ ਸਾਹਿਬਾਨ ਅੱਜ ਇੱਕ ਵਫਦ ਲੈ ਕੇ 26 ਲੱਖ ਪ੍ਰੋਫਾਰਮੇ ਲੈ ਕੇ ਗਵਰਨਰ ਪੰਜਾਬ ਨੂੰ ਸੌਂਪਣ ਵਾਸਤੇ ਜਾ ਰਹੇ ਨੇ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨਾਂ ਦੇ ਵਿੱਚ ਬੰਦੀ ਛੋੜ ਦਾਤੇ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ ਗਈ ਹੈ ਕਿ ਸਤਿਗੁਰੂ ਜੀ ਉਹਨਾਂ ਮਹਾਨ ਯੋਧਿਆਂ ਦੀ ਬੰਦੀ ਸਿੰਘਾਂ ਦੀ ਕਿਰਪਾ ਕਰਕੇ ਬੰਦ ਖਲਾਸੀ ਕਰਵਾਓ ਤਾਂ ਕਿ ਉਹ ਪੰਥ ਵਿੱਚ ਵਿਚਰ ਕੇ ਪਰਿਵਾਰ ਵਿੱਚ ਰਹਿ ਕੇ ਆਪਣੇ ਜਿਹੜਾ ਬਚਿਆ ਹੋਇਆ ਜੀਵਨ ਹੈ ਉਹ ਸੁਖ ਸ਼ਾਂਤੀ ਨਾਲ ਚੜ੍ਹਦੀ ਕਲਾ ਦੇ ਨਾਲ ਬਤੀਤ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਕੀ ਕਹਿਣਾ ਚਾਹੋਗੇ? ਮੁਹਿੰਮ ਚਾਲੂ ਕੀਤੀ ਗਈ ਸੀ ਬੰਦੀ ਸਿੰਘਾਂ ਦੀ ਰਿਹਾਈ, ਆਖਰਕਾਰ ਅੱਜ ਸਮਾਂ ਦਿੱਤਾ ਗਿਆ ਜੀ ਪੰਜਾਬ ਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੜੇ ਲੰਬੇ ਅਰਸੇ ਤੋਂ ਸਾਡੇ ਬਹੁਤ ਸਾਰੇ ਜਿਹੜੇ ਜੁਝਾਰੂ ਵੀਰ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਜਿਨ੍ਹਾਂ ਦੀ ਸਜ਼ਾ ਵੀ ਲਗਭਗ ਇੱਕ ਨਹੀਂ 2-2 ਗੁਣਾ ਹੋ ਚੁੱਕੀ ਆ। ਜੇ 20 ਸਾਲ ਕੱਟਣੇ ਹੁੰਦੇ 33 34 ਸਾਲ ਹੋ ਗਏ ਆ। ਉਹਨਾਂ ਸਾਰਿਆਂ ਦੀ ਸਮੁੱਚਿਆਂ ਦੀ ਰਿਹਾਈ ਲਈ ਤੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਜਿਨ੍ਹਾਂ ਦੀ ਇਹਨਾਂ ਨੇ ਡੈਥ ਸੈਂਟੈਂਸ ਨੂੰ ਲਾਈਫ ਇੰਪ੍ਰਿਜ਼ਨਮੈਂਟ ਵਿੱਚ ਕਰਨ ਦਾ ਨੋਟੀਫਿਕੇਸ਼ਨ ਵੀ ਕੀਤਾ ਜਾ ਚੁੱਕਾ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਉੱਤੇ ਪ੍ਰਾਈਮ ਮਿਨਿਸਟਰ ਸਾਹਿਬ, ਆਨਰੇਬਲ ਹੋਮ ਮਿਨਿਸਟਰ ਸਾਹਿਬ ਉਹਨਾਂ ਨੇ ਇਹ ਐਲਾਨ ਵੀ ਕੀਤਾ ਸੀ। ਤੇ ਇੱਕ ਸਾਡੀ ਪਟੀਸ਼ਨ ਵੀ ਸੁਪਰੀਮ ਕੋਰਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿਉਂਕਿ ਅਸੀਂ ਮਾਰਸੀ ਪਟੀਸ਼ਨ ਪ੍ਰੈਜ਼ੀਡੈਂਟ ਕੋ ਪਾਈ ਸੀ, ਉਹ ਸੁਪਰੀਮ ਕੋਰਟ ਦੇ ਵਿੱਚ ਡਿਸਪੋਜ਼ ਆਫ ਵੀ ਹੋ ਚੁੱਕੀ ਆ। ਤੇ ਉਹਨਾਂ ਨੇ ਸੁਪਰੀਮ ਕੋਰਟ, ਆਨਰੇਬਲ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀ ਕਿ ਸਰਕਾਰ ਆਪਣੇ ਤੌਰ ਤੇ ਇਹਦੇ ਤੇ ਫੈਸਲਾ ਲੈ ਲਵੇ। ਤੇ ਹੁਣ ਸਾਲ ਉਹਨੂੰ ਵੀ ਹੋ ਚੱਲਾ, ਉਹਦੇ ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਨੇ 2 ਚਿੱਠੀਆਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀਆਂ। ਅਸੀਂ ਪਹਿਲਾਂ ਵੀ ਯਤਨ ਕਰਦੇ ਰਹੇ ਹਾਂ ਤੇ ਹੁਣ ਵੀ ਯਤਨਾਂ 'ਚ ਹਾਂ ਕਿ ਉਹਨਾਂ ਦੀ ਜਿਹੜੀ ਡੈਥ ਸੈਂਟੈਂਸ ਆ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਉਹਨੂੰ ਤੁਰੰਤ ਡਿਸਪੋਜ਼ ਆਫ ਕਰੇ। ਹੋਰ ਵੀ ਬਹੁਤ ਸਾਰੇ ਮੁੱਦੇ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ, ਉਹ ਗਵਰਨਰ ਸਾਹਿਬ ਨਾਲ ਅਸੀਂ ਬੈਠ ਕੇ ਡਿਸਕਸ ਕਰਨੇ ਆ। ਸੋ ਅੱਜ ਅਸੀਂ ਇਹ ਪੈਨ ਡਰਾਈਵ ਦੇ ਵਿੱਚ ਸਾਰੇ ਪਾ ਲਏ ਆ। ਸਿੰਬੋਲਿਕ ਤੌਰ ਤੇ ਪਰਫਾਰਮੇ ਜਿਹੜੇ ਆ ਉਹਨਾਂ ਨੂੰ ਕਿਹੜੇ ਗੁਰਦੁਆਰਾ ਸਾਹਿਬਾਨ ਚੋਂ ਕਿੰਨੇ ਲੱਖ ਭਰਿਆ ਗਿਆ, ਉਹ ਉਹਨਾਂ ਨੂੰ ਪੈਨ ਡਰਾਈਵ ਜਿਹੜੀ ਆ ਉਹ ਉਹਨਾਂ ਦੇ ਸਪੋਰਟ ਕਰ ਦਿਆਂਗੇ। ਸੋ ਮੈਂ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ, ਸਭ ਤੋਂ ਵੱਡੀ ਸਿੱਖ ਕੋਲ ਅਰਦਾਸ ਹੁੰਦੀ ਆ। ਗੁਰਦੁਆਰਿਆਂ ਦੇ ਵਿੱਚ ਜਿੰਨੇ ਵੀ ਚਾਹੇ ਪਿੰਡਾਂ 'ਚ ਆ ਚਾਹੇ ਸ਼ਹਿਰਾਂ ਦੇ, ਗੁਰੂ ਚਰਨਾਂ 'ਚ ਅਰਦਾਸ ਵੀ ਕਰੀਏ ਕਿ ਆਪਾਂ ਘਰਾਂ 'ਚ ਬੈਠੇ ਆ। ਰਾਜੋਆਣਾ ਸਾਹਿਬ 17 ਸਾਲ ਤੋਂ 8x8 ਦੀ ਕੋਠੜੀ ਦੇ ਵਿੱਚ ਬੈਠੇ, ਜਿਹੜੀ ਫਾਂਸੀ ਚੱਕੀਆਂ ਹੁੰਦੀਆਂ, ਤੇ ਉਹਨਾਂ ਵੱਲੋਂ ਵੀ ਇਹ ਆਦੇਸ਼ ਜਾਰੀ, ਉਹਨਾਂ ਨੇ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੇ ਭੇਜੀ ਸੀ। ਸੋ ਅਸੀਂ ਪਹਿਲਾਂ ਵੀ ਯਤਨ ਕਰ ਰਹੇ ਤੇ ਹੁਣ ਵੀ ਅਸੀਂ ਸਮੁੱਚੇ ਤੌਰ ਤੇ ਉਹਨਾਂ ਯਤਨਾਂ ਲਈ ਯਤਨਸ਼ੀਲ ਆ। ਸੋ ਅੱਜ ਗਵਰਨਰ ਸਾਹਿਬ ਨਾਲ ਬੈਠ ਕੇ ਜਾ ਕੇ ਸਾਰੀਆਂ ਵਿਚਾਰਾਂ ਕਰਾਂਗੇ। ਦੇਸ਼ ਦੇ ਗ੍ਰਹਿ ਮੰਤਰੀ ਤੋਂ ਵੀ ਸਮਾਂ ਲਿਆ ਜਾਊਗਾ। ਅਸੀਂ ਡੈਪੂਟੇਸ਼ਨ ਆਪਣਾ ਜਿਹੜਾ ਸਾਡਾ ਸਕੱਤਰ ਆ ਇੱਥੋਂ, ਕਿਉਂਕਿ ਉਹਨਾਂ ਦੇ ਸਕੱਤਰਾਂ ਨਾਲ ਸਾਡੀ ਗੱਲ ਚੱਲਦੀ ਰਹਿੰਦੀ, ਪਰ ਟਾਈਮ ਅਲਟੀਮੇਟਲੀ ਮਿਲਦਾ ਨਹੀਂ। ਹੁਣ ਅਸੀਂ ਜਾਤੀ ਤੌਰ ਤੇ ਇੱਥੋਂ ਆਪਣੇ ਭੇਜਾਂਗੇ, ਉਹ ਸਕੱਤਰ ਉੱਥੇ ਜਾ ਕੇ ਉਹਨਾਂ ਦੇ ਨਾਲ ਸਕੱਤਰਾਂ ਦੇ ਗੱਲ ਕਰਕੇ ਟਾਈਮ ਲੈਣਗੇ ਤੇ ਉਹਨਾਂ ਦੇ ਵੀ ਅਸੀਂ ਇਹ ਜਾ ਕੇ ਜਿੰਨੇ 26 ਲੱਖ ਸਿਗਨੇਚਰ ਆ, ਇਹ ਵੀ ਉਹਨਾਂ ਦੇ ਵੀ ਜਾ ਕੇ ਧਿਆਨ ਦੇ ਵਿੱਚ ਸਪੁਰਦ ਉਹਨਾਂ ਦੇ ਵੀ ਕਰਾਂਗੇ, ਤਾਂ ਕਿ ਇਹ ਸਮੁੱਚੇ ਤੌਰ ਤੇ ਕੌਮੀ ਮੁੱਦਾ ਆ ਸਿੱਖ ਪੰਥ ਦਾ, ਇਹ ਕੌਮੀ ਮੁੱਦਾ ਜਿਹੜਾ ਹੈ ਛੇਤੀ ਤੋਂ ਛੇਤੀ ਜਿਹੜਾ ਇਹਦਾ ਹੱਲ ਕੀਤਾ ਜਾ ਸਕੇ। ਤਾਂ ਸਾਹਿਬ ਹੋਰ ਵੀ ਫਾਰਮ ਭੇਜੇ ਗਏ ਕੋਈ ਚੰਡੀਗੜ੍ਹ? ਇੱਕ ਸਾਡਾ ਤਕਰੀਬਨ ਸਾਰੇ ਜਿਹੜੇ ਪਰਫਾਰਮੇ ਆ ਉਹ 26 ਲੱਖ ਦੇ 26 ਲੱਖ ਉਹ ਅੰਬ ਸਾਹਿਬ ਗੁਰਦੁਆਰੇ ਮੋਹਾਲੀ ਸਾਡੇ ਉੱਥੇ ਅਸੀਂ ਭੇਜ ਦਿੱਤੇ ਸੀ ਰਾਤ ਹੀ, ਤੇ ਕਿਉਂਕਿ ਗੱਡੀਆਂ ਫਿਰ ਟਰੱਕ ਹੌਲੀ ਚੱਲਦਾ ਹੈ, ਉਹ ਸਾਰੇ 26 ਦੇ 26 ਉੱਥੇ ਪਹੁੰਚ ਗਏ ਸਾਰੇ ਦੇ ਸਾਰੇ। ਹੁਣ ਆਸਾਂ ਉਮੀਦਾਂ ਕੀ ਹੈ ਜੀ? ਦੇਖੋ ਆਸ ਨਾਲੇ ਬੰਦਾ ਜੀਂਦਾ, ਕਿਉਂਕਿ ਡੈਮੋਕ੍ਰੇਸੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਆ ਤੇ ਆਪਣੇ ਫਰਜ਼ਾਂ ਲਈ ਹਮੇਸ਼ਾ ਹੀ ਤਤਪਰ ਰਹੀ ਆ, ਹੁਣ ਵੀ ਤਤਪਰ ਆ। ਕਿਉਂਕਿ ਜਿਹੜੇ ਮੌਕੇ ਦੇ ਸਾਡੇ ਸਰਕਾਰਾਂ ਆ, ਇਹ ਨਹੀਂ ਹੁਣ ਸੋਚਣਾ ਆ ਕਿ ਆਪਾਂ ਕਿਸੇ ਦਾ ਬਾਹਰ ਦਾ ਦਰਵਾਜ਼ਾ ਖੜਕਾਉਣਾ ਨਹੀਂ, ਇਸ ਮੁਲਕ ਦਾ ਦਰਵਾਜ਼ਾ ਖੜਕਾਉਣਾ। ਰਾਸ਼ਟਰਪਤੀ ਸਾਹਿਬ ਦਾ, ਉਹਨਾਂ ਦੇ ਮੈਨੂੰ ਚੇਤਾ 12 ਦੇ ਵਿੱਚ ਜਦੋਂ ਇਹਨਾਂ ਦੀ ਸਜ਼ਾ ਜਿਹੜੀ ਆ ਇਹਨੂੰ ਆਪਾਂ ਕਮਿਊਟ ਕਰਨ ਲਈ ਲਾਈਫ ਇੰਪ੍ਰਿਜ਼ਨਮੈਂਟ ਲਈ ਮਾਰਸੀ ਪਟੀਸ਼ਨ ਪਾਈ ਸੀ, ਉਹ ਵੀ ਪੈਂਡਿੰਗ ਆ। ਉਹ ਹੁਣ ਪੈਂਡਿੰਗ ਹੋਣ ਦੇ ਬਾਵਜੂਦ ਇਹ ਸਰਕਾਰ ਦਾ ਵੀ ਫਰਜ਼ ਬਣਦਾ ਕਿ ਸਿੱਖਾਂ ਨਾਲ ਇੰਨਾ ਵਿਤਕਰਾ ਨਾ ਕਰੇ ਕਿ 2-2 ਗੁਣਾ ਸਜ਼ਾ ਕੱਟ ਚੁੱਕੇ ਤੇ ਫਿਰ ਵੀ ਆਪਾਂ ਹਾਲੇ ਫਿਰ ਅਵੇਸਲੇ ਹੋ ਕੇ ਬੈਠੇ। ਪ੍ਰਧਾਨ ਜੀ, ਦੇਸ਼ ਦਾ ਦੁਨੀਆ ਸਭ ਤੋਂ ਵੱਡਾ ਲੋਕਤੰਤਰ ਆਖਰ ਦੁਨੀਆ ਨੂੰ ਸੁਨੇਹਾ ਕੀ ਦੇ ਰਿਹਾ ਹੈ ਇਸ ਮਾਨਸਿਕਤਾ? ਦੇਖੋ ਇਹ ਤਾਂ ਹੁਣ ਇਹਨਾਂ ਨੇ ਦੇਖਣਾ, ਕਿਉਂਕਿ ਜੇ ਸਿੱਖਾਂ ਦੀ ਗੱਲ ਕਰ ਲਵਾਂ, ਇਸ ਭਾਰਤ ਵਰਸ਼ ਦੀ ਆਜ਼ਾਦੀ ਲਈ ਜਿੰਨੇ ਵੀ ਅੱਜ ਤੱਕ ਟਿਲ ਟੂਡੇ ਵੀ ਤੁਸੀਂ ਦੇਖਦੇ ਆ, ਬਹੁਤ ਸਾਰੀਆਂ ਜਿਹੜੀਆਂ ਉਹ ਲਾਸ਼ਾਂ ਬਾਰਡਰ ਤੋਂ ਆਉਂਦੀਆਂ, ਤੇ ਜੇ ਸਿੱਖ ਆਪਣੀ ਵਫਾਦਾਰੀ ਨਿਭਾਉਂਦੇ ਤੇ ਲੋਕ ਜਿਹੜੇ ਸ਼ਾਸਕ ਆ ਇਸ ਧਰਤੀ ਦੇ, ਇਸ ਆਪਣੇ ਭਾਰਤ ਵਰਸ਼ ਦੇ, ਉਹਨਾਂ ਨੂੰ ਵੀ ਨਿਭਾਉਣੀ ਚਾਹੀਦੀ ਹੈ। ਬਿਲਕੁਲ ਜੀ। ਅੱਜ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਰਾ ਪ੍ਰੋਗਰਾਮ ਸਾਹਿਬ ਨਾਲ ਅੱਗੇ ਜੀ ਇੱਕ ਵਾਰੀ ਗਏ ਸੀ, ਸਿੱਖ ਵਿਰੋਧੀ ਮਾਨਸਿਕਤਾ ਮਾਈਕ ਬੰਦ ਕਰਤਾ ਉਹਨਾਂ ਨੇ ਉਧਰੋਂ।
ਸੋ ਜਿਹੜਾ ਇਹ ਪਰਫਾਰਮਾ ਹੈ, ਜਿਹੜੇ ਕਿ 26 ਲੱਖ ਲੋਕਾਂ ਨੇ ਦਸਤਖਤ ਕੀਤੇ ਨੇ, ਸਿੱਖ ਸੰਗਤ ਨੇ ਦਸਤਖਤ ਕੀਤੇ ਨੇ, ਇਹਦੇ ਵਿੱਚ ਜੋ ਲਿਖਿਆ ਹੋਇਆ ਮੈਂ ਇੱਕ ਵਾਰੀ ਆਪ ਨੂੰ ਪੜ੍ਹ ਕੇ ਸੁਣਾ ਦਿੰਦੀ ਹਾਂ। ਮੈਂ ਉਕਤ ਦਿੱਤੇ ਵੇਰਵੇ ਅਨੁਸਾਰ, ਆਪਣਾ ਨਾਂ ਲਿਖਣ ਤੋਂ ਬਾਅਦ ਲਿਖਿਆ ਗਿਆ ਹੈ, ਮੈਂ ਉਕਤ ਦਿੱਤੇ ਵੇਰਵੇ ਅਨੁਸਾਰ ਭਾਰਤ ਦਾ ਵਸਨੀਕ ਹਾਂ ਤੇ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਅਨੇਕ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਇਸ ਤਰ੍ਹਾਂ ਕਰਕੇ ਇਹਨਾਂ ਦੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਦੇਸ਼ ਦੇ ਕਾਨੂੰਨ ਅਨੁਸਾਰ ਹੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸੀ, ਪਰ ਉਹ ਰਿਹਾ ਕਰ ਦਿੱਤੇ ਗਏ। ਬਿਲਕਿਸ ਬਾਨੋ ਦੇ ਪਰਿਵਾਰ ਦੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਰਿਹਾ ਕਰ ਦਿੱਤਾ ਗਿਆ ਹੈ। ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ CBI ਅਦਾਲਤਾਂ ਵੱਲੋਂ ਉਮਰ ਕੈਦ ਦੀਆਂ ਸਜ਼ਾਵਾਂ ਹੋਣ ਤੋਂ ਥੋੜੇ ਸਮੇਂ ਬਾਅਦ ਹੀ ਰਿਹਾ ਕਰ ਦਿੱਤਾ ਗਿਆ। ਪਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਤੰਬਰ 2019 ਵਿੱਚ ਕੁਝ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਰੀ ਕੀਤਾ ਗਿਆ ਆਪਣਾ ਖੁਦ ਦਾ ਨੋਟੀਫਿਕੇਸ਼ਨ ਵੀ ਲਾਗੂ ਨਹੀਂ ਕੀਤਾ ਗਿਆ। ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸਰਕਾਰਾਂ ਦੇ ਨਕਾਰਾਤਮਕ ਰਵੱਈਏ ਕਾਰਨ ਸਿੱਖ ਕੌਮ ਅੰਦਰ ਵੱਡਾ ਰੋਸ ਬਣਿਆ ਹੋਇਆ ਹੈ ਅਤੇ ਇਸ ਨਾਲ ਸਰਕਾਰਾਂ ਪ੍ਰਤੀ ਬੇਭਰੋਸਗੀ ਪੈਦਾ ਹੋ ਰਹੀ ਹੈ। ਬੰਦੀ ਸਿੰਘਾਂ ਦਾ ਦੋਸ਼ ਕੇਵਲ ਇਹ ਹੈ ਕਿ ਇਹਨਾਂ ਨੇ ਤਤਕਾਲੀ ਕਾਂਗਰਸ ਸਰਕਾਰ ਵੱਲੋਂ 1984 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਅਨੇਕਾਂ ਗੁਰਦੁਆਰਾ ਸਾਹਿਬਾਨਾਂ ਤੇ ਕੀਤੇ ਫੌਜੀ ਹਮਲੇ, ਨਵੰਬਰ 1984 ਵਿੱਚ ਕੀਤੀ ਸਿੱਖ ਨਸਲਕੁਸ਼ੀ ਅਤੇ ਬੇਗੁਨਾਹ ਸਿੱਖਾਂ ਤੇ ਢਾਏ ਗਏ ਜ਼ਬਰ ਦੇ ਰੋਸ ਵਜੋਂ ਸੰਘਰਸ਼ ਦਾ ਰਾਹ ਚੁਣਿਆ ਸੀ। ਇਹ ਬੰਦੀ ਸਿੰਘ ਕੋਈ ਅਪਰਾਧਿਕ ਪਿਛੋਕੜ ਵਾਲੇ ਨਹੀਂ ਸਨ। ਉਹਨਾਂ ਨੇ ਧਾਰਮਿਕ ਸੰਵੇਦਨਾ ਨੂੰ ਸੱਟ ਵੱਜਣ ਕਾਰਨ ਹੀ ਇਹ ਕਦਮ ਚੁੱਕੇ। ਸਿੱਖ ਕੌਮ ਨੂੰ ਦੁੱਖ ਹੈ ਕਿ ਕਰੀਬ 3 ਦਹਾਕੇ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੇ ਮਾਮਲਿਆਂ ਨੂੰ ਸਰਕਾਰਾਂ ਵੱਲੋਂ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ। ਉਮਰ ਕੈਦ ਤੋਂ ਦੁੱਗਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ ਸੰਵਿਧਾਨ ਦੇ ਉਲਟ ਹੈ। ਸੋ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਪ ਪਾਸੋਂ ਦਖਲ ਦੀ ਮੰਗ ਕਰਦਾ ਹਾਂ। ਸੋ ਇਹ ਉਹ ਪਰਫਾਰਮਾ ਹੈ, ਇਹ ਉਹ ਵਰਡਿੰਗ ਹੈ ਜੋ ਲਿਖੀ ਹੋਈ ਹੈ। 26 ਲੱਖ ਦੇ ਕਰੀਬ ਇਹ ਫਾਰਮ ਜਿਹੜੇ ਨੇ ਪਰਫਾਰਮੇ ਭਰੇ ਗਏ ਨੇ ਤੇ ਇਸ ਵਿੱਚ ਇਹਨਾਂ ਨੂੰ ਹੁਣ ਚੰਡੀਗੜ੍ਹ ਲਈ ਰਵਾਨਾ ਹੋ ਰਹੇ ਨੇ। ਇੱਥੋਂ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਜਾ ਰਿਹਾ ਹੈ ਤੇ ਰਾਜਪਾਲ ਤੱਕ ਇਹ ਫਾਰਮ ਜਿਹੜੇ ਨੇ ਪਹੁੰਚਾਏ ਜਾਣਗੇ, ਪਰਫਾਰਮੇ ਪਹੁੰਚਾਏ ਜਾਣਗੇ ਤਾਂ ਜੋ ਉਹਨਾਂ 26 ਲੱਖ ਲੋਕਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚੇ ਕਿ ਹਰ ਸਿੱਖ ਹੀ ਸੁਹਿਰਦ ਹੈ, ਹਰ ਸਿੱਖ ਹੀ ਇਹ ਆਸ ਰੱਖਦਾ ਹੈ ਕਿ ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਸੋ ਹਰ ਇੱਕ ਸਿੱਖ ਨੂੰ ਆਪਣੇ ਵਖਰੇਵੇਂ ਦੂਰ ਰੱਖ ਕੇ, ਸਾਈਡ ਤੇ ਰੱਖ ਕੇ ਇਹ ਜੋ ਕਿਸੇ ਵੀ ਸੰਸਥਾ ਵੱਲੋਂ ਜਦੋਂ ਇਹੋ ਜਿਹੇ ਯਤਨ ਕੀਤੇ ਜਾਂਦੇ ਨੇ ਤਾਂ ਉਸ ਵਿੱਚ ਪਰਮਾ ਸਹਿਯੋਗ ਜ਼ਰੂਰ ਦੇਣਾ ਚਾਹੀਦਾ ਹੈ। ਅਜਿਹੇ ਮਸਲਿਆਂ ਤੇ ਇਕਜੁੱਟਤਾ ਜ਼ਰੂਰ ਦਿਖਾਈ ਦੇਣੀ ਚਾਹੀਦੀ ਹੈ। ਸੋ ਇਹ ਵਫਦ ਰਵਾਨਾ ਹੋ ਚੁੱਕਾ ਹੈ ਚੰਡੀਗੜ੍ਹ ਦੇ ਲਈ। ਸੋ ਅਸੀਂ ਆਸ ਕਰਦੇ ਹਾਂ ਕਿ ਰਾਜਪਾਲ ਦੇ ਨਾਲ ਮੁਲਾਕਾਤ ਤੋਂ ਬਾਅਦ ਜਿਹੜੇ ਸਾਰਥਕ ਨਤੀਜੇ ਜ਼ਰੂਰ ਨਿਕਲਣਗੇ ਤੇ ਜਿਹੜੇ ਪਰਫਾਰਮੇ ਭਰੇ ਗਏ ਨੇ ਹਰ ਇੱਕ ਸਿੱਖ ਵੱਲੋਂ ਉਹਨਾਂ ਨੂੰ ਵੀ ਦੱਸਣਾ ਚਾਹਾਂਗੇ ਕਿ ਜੋ ਵੀ ਤੁਸੀਂ ਦਸਤਖਤ ਕੀਤੇ ਸੀ, ਜੋ ਤੁਸੀਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਸੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਲਈ, ਉਹਨਾਂ ਦੀ ਤਰਜਮਾਨੀ ਕਰਦੇ ਹਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਜਿਹੜਾ ਹੈ ਰਾਜਪਾਲ ਕੋਲ ਜਾ ਰਿਹਾ ਹੈ। ਅਸੀਂ ਆਸ ਕਰਦੇ ਹਾਂ ਕਿ ਇਸ ਮੁਲਾਕਾਤ ਦੇ ਸਾਰਥਕ ਨਤੀਜੇ ਨਿਕਲਣਗੇ ਤੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਗੈਰ ਸੰਵਿਧਾਨਿਕ ਤਰੀਕੇ ਨਾਲ ਕੈਦ ਕੀਤੇ ਹੋਏ ਨੇ, ਉਹ ਜਲਦੀ ਤੋਂ ਜਲਦੀ ਰਿਹਾ ਹੋ ਕੇ ਆਪਣੇ ਪਰਿਵਾਰਾਂ ਵਿੱਚ ਬੈਠ ਸਕਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।